ਸਮਝ ਸਕਦਾ ਕਿ ਵੀ ਕੀ ਫੀਲਿੰਗ ਹੋ ਰਹੀ ਹੋਣੀ ਕਿ ਫਾਈਨਲੀ ਉਹ ਡੇ ਆ ਗਿਆ ਜਿਹਦੇ ਲਈ ਇੰਨੇ ਦਿਨਾਂ ਦੀਆਂ ਤਿਆਰੀਆਂ ਕਰ ਰਹੇ ਸੀ। ਚਲੋ ਭਾਈ ਤੁਸੀਂ ਦੱਸੋ ਤੁਹਾਡੇ ਫੇਵਰੇਟ ਕਿਹੜੇ ਆ? ਮੇਰੇ ਭਾਜੀ ਨਸੀਮ ਵਿੱਕੀ ਸਾਹਿਬ। ਉਹਨੇ ਟਾਈਮ ਤੇ ਤੁਹਾਨੂੰ ਕੋਈ ਸੁੱਖ ਦੁੱਖ ਯਾਦ ਨਹੀਂ ਹੈਗਾ ਜਿੰਨੇ ਟਾਈਮ ਤੇ ਤੁਸੀਂ ਪਰਫਾਰਮੈਂਸ ਦੇਖ ਰਹੇ ਹੋ। ਇਹ ਸਾਰੇ ਫੇਵਰੇਟ ਇੱਕ ਤੋਂ ਬਾਅਦ ਇੱਕ ਕੰਪੀਟ ਕਰਦਾ ਵਾ। ਗੋਗਾ ਮਸੂਰੀ ਦੀ ਇਹ ਖਸੂਸੀਅਤ ਹੈ ਕਿ ਉਹ ਗੱਲ ਕਰਕੇ ਜੋਤ ਕਰਕੇ ਹੱਸਦੇ ਨੇ। ਮੇਰੇ ਤੇ ਆਪਣਾ ਅਲਬੇਲਾ ਸਾਹਿਬ ਤੇ ਆਪਣੇ ਗੋਗਾ ਜੀ ਮੰਜੇ ਹੋਏ ਆਰਟਿਸਟ ਆ ਤੇ ਉਹਨਾਂ ਲਈ ਕੋਈ ਕਹਿਣ ਦੀ ਮਤਲਬ ਸਾਡੇ ਕੋਲ ਲਫ਼ਜ਼ ਨਹੀਂ ਹੈਗੇ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਲਵੀ ਖੱਤਰੀ। ਇਸ ਵਕਤ ਅਸੀਂ ਖੜੇ ਹਾਂ ਯੂਨਿਟੀ ਹੱਬ ਦੇ ਵਿੱਚ ਤੇ ਯੂਨਿਟੀ ਹੱਬ ਦੇ ਵਿੱਚ ਹੋਣ ਜਾ ਰਿਹਾ ਹੈ ਪਾਕਿਸਤਾਨ ਦਾ ਬਹੁਤ ਹੀ ਕਾਮੇਡੀ ਨਾਲ ਭਰਿਆ ਹੋਇਆ ਪਲੇ। ਇਸ ਪਲੇ ਨੂੰ ਦੇਖਣ ਦੇ ਲਈ ਸਾਰੇ ਲੋਕ ਬਹੁਤ ਜ਼ਿਆਦਾ ਐਕਸਾਈਟਡ ਨੇ ਤੇ ਲਗਾਤਾਰ ਸੀਟਾਂ ਭਰਦੀਆਂ ਜਾ ਰਹੀਆਂ ਨੇ ਤੇ ਲੋਕਾਂ ਦੇ ਵਿੱਚ ਐਕਸਾਈਟਮੈਂਟ ਬਣਦੀ ਜਾ ਰਹੀ ਹੈ ਤੇ ਅਸੀਂ ਵੀ ਬਹੁਤ ਜ਼ਿਆਦਾ ਐਕਸਾਈਟਡ ਹਾਂ। ਜਿਨ੍ਹਾਂ ਬੰਦਿਆਂ ਦੀਆਂ ਅਸੀਂ ਰੀਲਾਂ ਦੇਖ ਕੇ ਖੁਸ਼ ਹੁੰਦੇ ਰਹੇ, ਜਿਨ੍ਹਾਂ ਲੋਕਾਂ ਨੂੰ ਅਸੀਂ ਦੇਖ ਕੇ ਹਮੇਸ਼ਾ ਹੱਸਦੇ ਰਹੇ ਤੇ ਅੱਜ ਉਹਨਾਂ ਨੂੰ ਫਾਈਨਲੀ ਲਾਈਵ ਸਟੇਜ ਇੱਥੇ ਦੇਖਣ ਦਾ ਮੌਕਾ ਮਿਲ ਰਿਹਾ ਤੇ ਮੈਂ ਬਹੁਤ ਐਕਸਾਈਟਡ ਹਾਂ। ਆਓ ਨਾਲੇ ਲੋਕਾਂ ਨਾਲ ਗੱਲ ਕਰਦੇ ਹਾਂ, ਪੁੱਛਦੇ ਹਾਂ ਉਹਨਾਂ ਨੂੰ ਕਿ ਇਹ ਕਿਵੇਂ ਦਾ ਉਹਨਾਂ ਨੂੰ ਲੱਗ ਰਿਹਾ ਜਾਂ ਕੀ ਸੋਚ ਕੇ ਆਏ ਹੋਏ ਨੇ ਤੇ ਕਿਵੇਂ ਦਾ ਮਾਹੌਲ ਇੱਥੇ ਲੱਗ ਰਿਹਾ ਉਹਨਾਂ ਨੂੰ ਤੇ ਅੱਜ ਕੀ ਉਮੀਦਾਂ ਨੇ। ਬਾਕੀ ਉਹਨਾਂ ਤੋਂ ਆਫਟਰ ਸ਼ੋਅ ਅਸੀਂ ਰਿਵਿਊ ਵੀ ਲਵਾਂਗੇ। ਆਓ ਚੱਲਦੇ ਹਾਂ। ਲਓ ਜੀ, ਸਾਡੇ ਨਾਲ ਦਰਸ਼ਕ ਜੁੜ ਚੁੱਕੇ ਨੇ। ਭਾਈ ਕੀ ਨਾਮ ਹੈ ਤੁਹਾਡਾ? ਤਜਿੰਦਰ ਜੀ। ਤਜਿੰਦਰ ਭਾਜੀ ਕਿਵੇਂ? ਗੋਲਡ ਕੋਸਟ ਤੋਂ ਆਏ ਜੀ। ਵਾਹ ਜੀ ਵਾਹ, ਗੋਲਡ ਕੋਸਟ ਤੋਂ ਆਏ ਨੇ ਤੇ ਕਿੱਦਾਂ ਦਾ ਮਤਲਬ ਮਾਹੌਲ ਅੱਜ ਤੁਹਾਨੂੰ ਕਿੱਦਾਂ ਲੱਗ ਰਿਹਾ? ਕੀ ਐਕਸਾਈਟਮੈਂਟ ਹੈ ਇਸ ਸ਼ੋਅ ਦੇ ਲਈ? ਬਹੁਤ ਵਧੀਆ ਲੱਗ ਰਿਹਾ ਜੀ ਤੇ ਅਸੀਂ ਇੰਜੋਏ ਕਰਾਂਗੇ। ਹੋਪ ਆ ਕਿ ਅਸੀਂ ਸ਼ੋਅ ਨੂੰ ਇੰਜੋਏ ਕਰਾਂਗੇ। ਬਾਕੀ ਸਾਡੇ ਵੱਡੇ ਭਾਜੀ ਦੱਸਦੇ ਆ, ਪ੍ਰਧਾਨ ਸਾਹਿਬ ਗੋਲਡ ਕੋਸਟ GCPC ਦੇ, ਅਸੀਂ ਕਲੱਬ ਫੁੱਟਬਾਲ ਦੀ। ਤੁਸੀਂ ਦੱਸੋ ਤੁਹਾਡੇ ਫੇਵਰੇਟ ਕਿਹੜੇ ਨੇ ਜਿਹੜੇ ਅੱਜ ਸਟੇਜ ਤੇ ਆਉਣ ਵਾਲੇ? ਨਸੀਬ ਜੀ ਆਪਣੇ ਫੇਵਰੇਟ ਤੇ ਆਪਣਾ ਗੋਗਾ ਭਾਜੀ, ਆਪਾਂ ਉਹਨਾਂ ਨੂੰ ਇੰਨੇ ਆ ਪੂਰਾ ਤੇ ਗੋਗਾ ਭਾਈ ਦੇ ਬੜੇ ਕੱਟੜ ਫੈਨ ਨੇ। ਪੂਰੇ ਕੱਟੜ ਫੈਨ ਆ ਆਪਾਂ। ਤੁਸੀਂ ਦੱਸੋ ਭਾਈ ਤੁਹਾਡੇ ਫੇਵਰੇਟ ਕਿਹੜੇ ਨੇ? ਮੇਰੇ ਤੇ ਆਪਣਾ ਅਲਬੇਲਾ ਸਾਹਿਬ ਤੇ ਆਪਣੇ ਗੋਗਾ ਜੀ। ਉਹਨਾਂ ਦੇ ਚੈਨਲ ਤੇ ਵੀ ਦੇਖਦੇ ਰਹੀਦੀ ਉਹਨਾਂ ਦੀਆਂ ਵੀਡੀਓ। ਵਾਹ ਵਾਹ। ਤੇ ਵਧੀਆ ਆਪਣੇ ਲਹਿੰਦੇ ਪੰਜਾਬ ਦੇ ਆਪਣੇ ਭਰਾ ਨੇ ਤੇ ਅੱਜ ਮਤਲਬ ਪੂਰਾ ਹੈ ਤੁਹਾਨੂੰ ਮਿਲਣ ਦਾ ਦਿਲ ਹੈ ਉਹਨਾਂ ਨਾਲ? ਬਿਲਕੁਲ ਜੀ ਬਿਲਕੁਲ, ਮਿਲਾਂਗੇ ਵੀ, ਫੋਟੋਆਂ ਵੀ ਕਰਾਵਾਂਗੇ ਔਰ ਉਹਨਾਂ ਦਾ ਸ਼ੋਅ ਵੀ ਇੰਜੋਏ ਕਰਾਂਗੇ। ਸੋ ਅਸੀਂ ਸਾਰੇ ਹੀ ਆਪਣਾ ਗੋਲਡ ਕੋਸਟ ਪੰਜਾਬੀ ਕਲੱਬ ਗੋਲਡ ਕੋਸਟ ਤੋਂ ਆਏ ਆ। ਸਾਡੀ ਸਾਰੀ ਕਲੱਬ ਆਈ ਆ ਇੱਥੇ ਤੇ ਆਪਾਂ ਸਪੈਸ਼ਲੀ ਅੱਜ ਆਪਣੇ ਭਰਾਵਾਂ ਨੂੰ ਵੇਖਣ ਵਾਸਤੇ ਆਏ ਆ। ਅਸੀਂ ਪਾਕਿਸਤਾਨ ਵਿਜ਼ਿਟ ਵੀ ਕੀਤਾ ਆ ਤੇ ਮੈਂ ਤੇ ਮੇਰੇ ਭਰਾ ਨੇ, ਜੱਗੀ ਨੇ, ਅਸੀਂ ਦੋਨੋਂ ਜਾ ਕੇ ਆਏ ਆ ਉੱਥੇ ਤੇ ਆਪਾਂ ਕਾਫੀ ਉਤਸ਼ਾਹਤ ਆ ਵੀ ਆਪਾਂ ਸ਼ੋਅ ਵਧੀਆ ਇੰਜੋਏ ਕਰਾਂਗੇ। ਚਲੋ ਭਾਈ ਤੁਸੀਂ ਦੱਸੋ ਤੁਹਾਡੇ ਫੇਵਰੇਟ ਕਿਹੜੇ ਆ? ਮੇਰੇ ਭਾਜੀ ਨਸੀਮ ਵਿੱਕੀ ਸਾਹਿਬ। ਵਾਹ ਜੀ ਵਾਹ। ਤਾਂ ਕੋਈ ਇਦਾਂ ਦਾ ਕੋਈ ਚੁਟਕਲਾ ਸੁਣਾ ਦਿਓ ਉਹਨਾਂ ਦਾ, ਕੋਈ ਜੁਗਤ ਸੁਣਾ ਦਿਓ। ਸੁਣਨਾ ਆ ਸਰ, ਚੁਟਕਲੇ ਤਾਂ ਸੁਣਨਾ ਆ ਜੀ, ਆਪ ਨੂੰ ਆਉਂਦੇ ਹੁੰਦੇ ਤੇ ਕੋਈ ਜੁਗਤ ਆ ਜਾਵੇ ਤੁਹਾਨੂੰ। ਲਓ ਜੀ ਇੱਧਰ ਆ ਗਏ ਤੁਸੀਂ। ਚਲੋ ਪਹਿਲਾਂ ਦੱਸੋ ਤੁਹਾਡੇ ਫੇਵਰੇਟ। ਸਾਡੇ ਹੈਗੇ ਫੇਵਰਟ ਲੈਜੈਂਡ ਸਾਜਨ ਅਬਾਸ ਤੇ ਨਸੀਮ ਵਿੱਕੀ। ਇਹ ਹੈਗੇ ਲੈਜੈਂਡ ਬੰਦੇ ਨੇ ਤੇ ਇਹਨਾਂ ਨੂੰ ਸਪੈਸ਼ਲ ਦੇਖਣ ਆਏ ਅਸੀਂ। ਵਾਹ ਜੀ ਵਾਹ। ਤੇ ਨਾਲ ਤੁਹਾਨੂੰ ਗੋਗੇ ਬਾਰੇ, ਤੁਹਾਡਾ ਗੋਗਾ ਨਹੀਂ ਫੇਵਰੇਟ? ਨਹੀਂ ਸਾਰੇ ਫੇਵਰਟ ਨੇ ਪਰ ਹੁਣ ਇਹ ਪੁਰਾਣੇ ਬੰਦੇ ਆ, ਇਹਨਾਂ ਨੂੰ ਸ਼ੁਰੂ ਤੋਂ ਦੇਖਦੇ ਆਏ ਆ ਤੇ ਹਾਂ ਬਹੁਤ ਵਧੀਆ ਹੋਊ ਸ਼ੋਅ, ਬਹੁਤ ਸੋਹਣਾ ਹੋਊਗਾ। ਚਲੋ ਹੁਣ ਜੁਗਤ ਦਾ ਟਾਈਮ ਆ ਗਿਆ। ਪਤਾ ਕਿਵੇਂ ਲੱਗਾ? ਅਜੇ ਜੁਗਤ ਜੋਗੇ ਹੋਏ ਨਹੀਂ। ਅੱਛਾ ਸਾਰੇ ਫੇਵਰੇਟ ਆ ਪਰ ਇਹ ਐਤਕੀ ਇਹਨਾਂ ਨੇ ਧੱਕਾ ਕੀਤਾ। ਆਗਾ ਮਾਜਿਦ ਸਾਹਿਬ ਨੂੰ ਨਹੀਂ ਲੈ ਗਏ। ਉਹ ਉਹਨਾਂ ਦੀ ਮਸੀਕੀ ਗਾਣੇ ਗੁਣੇ
ਸ਼ੋਅ ਦੀ ਇੱਕ ਖਾਸ ਗੱਲ ਇਹ ਲੱਗ ਰਹੀ ਹੈ ਮੈਨੂੰ ਕਿ ਨਾ ਇੱਥੇ ਜਿਹੜਾ ਫੂਡ ਵਗੈਰਾ ਦਾ ਇੰਤਜ਼ਾਮ ਹੈ ਵੀ ਜਦੋਂ ਤੁਸੀਂ ਵੜਦੇ ਸਾਰੇ ਬੜਾ ਸਵਾਦਿਸ਼ਟ ਸਾਨੂੰ ਫੂਡ ਮਿਲਦਾ ਹੈ, ਜਿਹੜਾ ਕਿ ਹੈਗਾ ਆ ਸ਼ੀਸ਼ ਮਹਿਲ ਰੈਸਟੋਰੈਂਟ ਹੈ, ਉੱਥੋਂ ਹੈ ਜੀ। ਅਤੇ ਬਹੁਤ ਹੀ ਵਾਜਿਬ ਰੇਟਾਂ ਦੇ ਵਿੱਚ ਅਤੇ ਬੰਦਾ ਵਧੀਆ ਆਪਣਾ ਡਿਨਰ ਵਗੈਰਾ ਵੀ ਕਰੇ ਅਤੇ ਆ ਕੇ ਇੱਥੇ ਫੂਡ ਇੰਜੋਏ ਕਰੇ, ਉਸ ਤੋਂ ਬਾਅਦ ਸ਼ੋਅ ਇੰਜੋਏ ਕਰੇ। ਇਹ ਮੈਨੂੰ ਬਹੁਤ ਵਧੀਆ ਚੀਜ਼ ਲੱਗੀ ਕਿਉਂਕਿ ਰਾਤ ਦਾ ਟਾਈਮ ਹੈ ਯਾਰ, ਕਿਹੜਾ ਘਰੇ ਜਾ ਕੇ ਰੋਟੀਆਂ ਬਣਾਊਗਾ ਫਿਰ ਖਾਊਗਾ। ਸਾਰੇ ਆਰਟਿਸਟ ਜਿਹੜੇ ਸਾਡੇ ਆਪਣੇ ਪੰਜਾਬ ਦੇ ਆ ਉਹਨਾਂ ਨੂੰ ਦੇਖਣ ਦਾ ਮੌਕਾ ਕਿਤੇ ਨਾ ਕਿਤੇ ਜ਼ਰੂਰ ਮਿਲ ਜਾਂਦਾ ਆ, ਪਰ ਕਹਿ ਦਿਓ ਇੱਕ ਦੂਜੇ ਕੰਟਰੀ ਤੋਂ ਜਿਹੜੇ ਖਾਸ ਕਰ ਸਾਡੇ ਨਾਲ ਦੀ ਗਵਾਂਢੀ ਕੰਟਰੀ ਆ ਉਹਨਾਂ ਦੇ ਉੱਥੋਂ ਆਰਟਿਸਟ ਜਿਹੜੇ ਸਾਡੇ ਮਨਪਸੰਦ ਆਰਟਿਸਟ ਆ ਉਹਨਾਂ ਨੂੰ ਦੇਖਣ ਦਾ ਮੌਕਾ ਜਲਦੀ ਨਹੀਂ ਮਿਲਦਾ, ਅਤੇ ਅੱਜ ਆਇਆ ਹੋਇਆ ਮੌਕਾ, ਮੈਂ ਬਹੁਤ ਐਕਸਾਈਟਡ ਹਾਂ। ਸਾਡੇ ਨਾਲ ਤਾਰਿਕ ਭਾਜੀ ਨੇ। ਭਾਜੀ ਕਿਵੇਂ ਦਾ ਲੱਗ ਰਿਹਾ ਮਾਹੌਲ ਕਿ ਹੁਣ ਸ਼ੋਅ ਸਟਾਰਟ ਹੋਣ ਵਾਲਾ, ਇੰਨੇ ਟਾਈਮ ਦੀ ਤੁਸੀਂ ਮਿਹਨਤ ਕਰ ਰਹੇ ਸੀਗੇ ਤੇ ਹੁਣ ਲੋਕ ਆ ਕੇ ਬੈਠ ਚੁੱਕੇ ਨੇ ਤੇ ਸ਼ੋਅ ਸਟਾਰਟ ਹੋਣ ਵਾਲਾ, ਕੀ ਫੀਲਿੰਗ ਚੱਲ ਰਹੀਆਂ ਨੇ ਤੁਹਾਡੇ ਅੰਦਰ? ਲਵਲੀ ਭਾਈ ਸਟਾਰਟ ਤੇ ਹੋਇਆ ਸੀ ਬੜਾ ਖਾਮੋਸ਼ੀ ਨਾਲ, ਲੇਕਿਨ ਅੱਜ ਇੰਨੀ ਧੁੰਮ ਪੈ ਗਈ ਔਰ ਇਹਨੇ ਮਾਹੌਲ ਬਣ ਗਿਆ, ਤੁਸੀਂ ਵੀ ਆ ਗਏ ਹੋ, ਮਿਹਰਬਾਨੀ ਤੁਹਾਡੀ, ਹੋਰ ਵੀ ਲੋਕ ਆ ਗਏ ਨੇ ਔਰ ਇੱਕ ਸਮਾਂ ਜਾਂ ਬੰਦਾ ਜਾ ਰਿਹਾ ਹੋਵੇ ਔਰ ਮੇਰੇ ਖਿਆਲ ਹੈ ਜਦੋਂ ਆਰਟਿਸਟ ਸਾਡੇ ਆ ਜਾਣਗੇ ਇੱਥੇ ਉਹਦੇ ਬਾਅਦ ਇੱਥੇ ਫੁੱਲ ਔਨ ਨਾਈਟ ਸਟਾਰਟ ਹੋਣ ਵਾਲੀ ਹੈ ਤੇ ਅਸੀਂ ਵੀ ਬਹੁਤ ਜ਼ਿਆਦਾ ਐਕਸਾਈਟਡ ਹਾਂ। ਮੈਂ ਇਸ ਮਤਲਬ ਕਿ ਪੂਰੇ ਪ੍ਰੋਗਰਾਮ ਦੇ ਲਈ ਤੇ ਪੂਰੀਆਂ ਤਿਆਰੀਆਂ ਵੀ ਹੋ ਚੁੱਕੀਆਂ ਨੇ ਤੇ ਮੈਂ ਤਾਂ ਤਾਰਿਕ ਭਾਈ ਦੇ ਸਮਝ ਸਕਦਾ ਕਿ ਵੀ ਕੀ ਫੀਲਿੰਗ ਹੋ ਰਹੀ ਹੋਣੀ ਕਿ ਫਾਈਨਲੀ ਉਹ ਡੇ ਆ ਗਿਆ ਜਿਹਦੇ ਲਈ ਇੰਨੇ ਦਿਨਾਂ ਦੀਆਂ ਤਿਆਰੀਆਂ ਕਰ ਰਹੇ ਸੀ। ਬਸ ਉਹ ਇਸ ਤਰ੍ਹਾਂ ਹੁੰਦਾ ਕਿ ਅੱਜ ਦੇ ਦਿਨ ਦੀ ਤਿਆਰੀਆਂ ਤੇ ਹੁੰਦੀਆਂ ਲੇਕਿਨ ਐਨਰਜੀ ਸਾਡੀ ਜਿਹੜੀ ਥੋੜੀ ਜਿਹੀ ਉਹ ਘੱਟ ਵੀ ਹੋ ਜਾਂਦੀ ਹੈ, ਲੇਕਿਨ ਹੋਪਫੁਲੀ ਜਦੋਂ ਸਾਰੇ ਲੋਕ ਆ ਜਾਣਗੇ ਇੱਥੇ ਆਰਟਿਸਟ ਵੀ ਆ ਜਾਣਗੇ ਔਰ ਸਭ ਲੋਕ ਖੁਸ਼ ਜਾਣਗੇ ਤੇ ਫਿਰ ਕੋਈ ਦੁੱਖ ਨਹੀਂ ਰਹੇਗਾ, ਸਭ ਸੁੱਖ ਰਹਿਣਗੇ। ਨਹੀਂ ਮੈਂ ਤੁਹਾਨੂੰ ਬਸ ਸ਼ੋਅ ਤੋਂ ਬਾਅਦ ਫਿਰ ਦੇਖਣਾ, ਤੁਸੀਂ ਉਸ ਤੋਂ ਬਾਅਦ ਪੂਰੇ ਫੁੱਲ ਐਨਰਜੀ ਬਾਅਦ ਵਿੱਚ ਹੋਊਗੀ ਦੇਖ ਲਈ। ਤੇ ਭਾਈ ਹੁਣ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ, ਜਿਹੜੀ ਨਵੀਂ ਇੱਕ ਫਿਲਮ ਆ ਰਹੀ ਹੈ ਜਿਹਦੇ ਵਿੱਚ ਤੁਸੀਂ ਸੌਂਗ ਵੀ ਗਾਇਆ ਤੇ ਸਾਨੂੰ ਪਹਿਲਾਂ ਤਾਂ ਉਹ ਸੌਂਗ 2 ਲਾਈਨਾਂ ਜੇ ਤੁਸੀਂ ਸੁਣਾ ਸਕੋ ਕਿਉਂਕਿ ਅੱਜ ਉਸ ਮੂਵੀ ਦਾ ਇੱਥੇ ਟ੍ਰੇਲਰ ਵੀ ਰਿਲੀਜ਼ ਹੋਣਾ ਆ, ਉਸ ਦੇ ਬਾਰੇ ਥੋੜਾ ਜਿਹਾ ਸਾਨੂੰ ਜ਼ਰੂਰ ਦੱਸੋ। ਹਾਂਜੀ ਬਿਲਕੁਲ, ਮਹਿੰਦਰ ਭਾਜੀ ਸਾਡੇ ਬਿਮਾਰ ਨੇ, ਉਹਨਾਂ ਨੂੰ ਅੱਲਾ ਸ਼ਫਾ ਦੇ ਔਰ ਜਤਿੰਦਰ ਭਾਜੀ ਸਾਰਾ ਕਰੂ। ਫਿਲਮ ਬੜੀ ਜ਼ਬਰਦਸਤ ਹੈਗੀ, ਸਟਾਵਾ ਨਾਮ ਹੈ ਫਿਲਮ ਦਾ ਔਰ ਉਹਦਾ ਟ੍ਰੇਲਰ ਵੀ ਤੁਸੀਂ ਵੇਖੋਗੇ, ਉਹਦੀ ਮੇਰਾ ਗਾਣਾ ਵੀ ਹੈਗਾ, ਉਹ ਗਾਣੇ ਦੇ ਬੋਲ ਮੈਂ ਤੁਹਾਨੂੰ ਵੈਸੇ ਹੀ ਸੁਣਾ ਦੇਣਾ ਥੋੜਾ ਜਿਹਾ। और रब्बा मेरे तू दुनिया बनाई क्यों जे बनाई ते बनाया कथों प्यार सी, ਇਹਦਾ ਮੇਨ ਬੋਲ ਹੈ। ਬਾਕੀ ਮੈਂ ਗਾਣਾ ਸੁਣਾਵਾਂਗਾ ਉਹ ਤੁਸੀਂ ਸੁਣੋਗੇ, ਇੰਜੋਏ ਕਰਨਾ ਉਸ ਚੀਜ਼ ਨੂੰ। ਬਿਲਕੁਲ ਅਸੀਂ ਬਹੁਤ ਐਕਸਾਈਟਡ ਹਾਂ ਟ੍ਰੇਲਰ ਦੇ ਲਈ ਵੀ ਜਦੋਂ ਹੁਣ ਟ੍ਰੇਲਰ ਇੱਥੇ ਰਿਲੀਜ਼ ਹੋਣ ਵਾਲਾ ਆ ਤੇ ਕਿ ਇਹ ਥੋੜਾ ਜਿਹਾ ਸਾਨੂੰ ਇੱਕ ਜੇ ਆਪਾਂ ਕਰੀਏ ਕਿ ਵੀ ਇਹ ਕਿਵੇਂ ਸਬੱਬ ਬਣਿਆ ਤੁਹਾਨੂੰ ਇਸ ਟੀਮ ਦੇ ਨਾਲ ਜੁੜਨ ਦਾ? ਜੀ ਜਤਿੰਦਰ ਭਾਜੀ ਔਰ ਮਹਿੰਦਰ ਭਾਜੀ ਨੂੰ ਮੈਂ ਬਹੁਤ ਅੱਛੀ ਤਰ੍ਹਾਂ ਜਾਣਦਾ, ਮਹਿੰਦਰ ਰੰਧਾਵਾ ਭਾਜੀ ਨੂੰ, ਔਰ ਉਹ ਵੀ ਮੈਨੂੰ ਜਾਣਦੇ ਸਨ, ਆਲਰੇਡੀ ਅਸੀਂ ਫਰੈਂਡਸ ਹੈਗੇ ਹਾਂ ਤੇ ਲੇਕਿਨ ਉਹਨਾਂ ਨੂੰ ਪਤਾ ਨਹੀਂ ਸੀ ਮੇਰੇ ਕੋਲ ਐਡੇ ਅੱਛੇ ਗਾਣੇ ਪਏ ਹੋਏ ਨੇ। ਇੱਕ ਦਿਨ ਮੈਂ ਉਹਨਾਂ ਨੂੰ ਆਪਣੇ ਗਾਣੇ ਸੁਣਾ ਰਿਹਾ ਸੀ ਤਾਂ ਉਹਨਾਂ ਨੇ ਕਿਹਾ ਕਿ ਯਾਰ ਆਈ ਲਾਈਕ ਦਿਸ ਸੌਂਗ, कैन वी ऑर्गेनाइज दिस एज अ म्यूचुअल वेंचर। मैं कहा बिल्कुल जी ठीक है। तो वो गाना इज़ वेरी पावरफुल गाना तुसी सुनोगे आज। वो वैसे रिलीज़ नहीं होया गाना हाले, लिहाजा तुसी इहनूं किसी जगह ते चला सकते हो या उन्हें हाले डिस्ट्रीब्यूशन राइट्स मेरे को ही ने और उन्होंने को भी है, लेकिन वो होपफुली 2 वीक्स के अंदर रिलीज़ हो जाएगा गाना। तो अज असी थोड़ी आवाज़ सुन पावांगे? जी मेरा आवाज़ गाना भी तुसी सुन पाओगे और उनका ट्रेलर भी देख पाओगे। बिल्कुल जी, ਅਸੀਂ ਉਹ ਗਾਣਾ ਵੀ ਸੁਣਾਂਗੇ ਤੇ ਨਾਲ ਤੁਹਾਡੇ ਤੋਂ ਕੋਈ ਨਾ ਕੋਈ ਵਧੀਆ ਜਿਹਾ ਇੱਕ ਸੂਫੀ ਗਾਣਾ ਵੀ ਉੱਥੇ ਸੁਣਾਂਗੇ ਸਟੇਜ ਤੇ। ਸਾਡੀ ਰਿਕੁਐਸਟ ਹੈ ਜੀ ਉਹ ਜ਼ਰੂਰ ਪੂਰੀ ਕਰਿਓ। ਜੀ ਮੈਂ ਚੱਲ ਬੋਲਿਆ ਵੀ ਗਾ ਰਿਹਾ ਅੱਜ, ਇਹ ਵਾਲਾ ਗਾਣਾ ਵੀ ਗਾ ਰਿਹਾ। ਜਿਹੜੇ ਜੱਟ ਲੋਕ ਨੇ ਉਹ ਜੱਟਾਂ ਅਸੀਂ ਵੀ, ਮੈਂ ਜਿਹੜੇ ਇਹਨਾਂ ਪੰਜਾਬੀਆਂ ਇੱਥੇ ਪੂਰਾ ਭੰਗੜੇ ਵਾਲੇ ਗਾਣੇ ਵੀ ਗਾ ਰਿਹਾ, ਸਾਰਾ ਕੁਝ। ਅਸੀਂ ਤਾਂ ਬਹੁਤ ਜ਼ਿਆਦਾ ਐਕਸਾਈਟਡ ਹਾਂ ਭਾਜੀ ਨੂੰ ਹੁਣ ਸਟੇਜ ਦੇ ਉੱਤੇ ਦੇਖਣ ਲਈ। ਭਾਜੀ ਤੁਸੀਂ ਬਿਜ਼ੀ ਹੋ, ਸੌਰੀ, ਪਰ ਲੇਕਿਨ ਤੁਸੀਂ ਟਾਈਮ ਦਿੱਤਾ ਇਹਦੇ ਲਈ ਸ਼ੁਕਰੀਆ ਜੀ। ਬਹੁਤ ਸ਼ੁਕਰੀਆ ਜੀ, ਇੰਡੋਸ ਟੀਵੀ ਦਾ ਬਹੁਤ ਸ਼ੁਕਰੀਆ ਔਰ ਸਭ ਲੋਕਾਂ ਦਾ ਬਹੁਤ ਸ਼ੁਕਰੀਆ। ਥੈਂਕ ਯੂ ਭਾਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਤੁਹਾਡਾ? ਬਹੁਤ ਵਧੀਆ, ਤੁਸੀਂ ਦੱਸੋ ਜੀ? ਮੌਜਾਂ। ਤੇ ਅੱਜ ਭਾਈ ਤੁਸੀਂ ਇਸ ਸਟੇਜ ਦੇ ਉੱਤੇ ਮਤਲਬ ਜਿਹੜੀ ਪਰਫਾਰਮੈਂਸ ਦੇਖਣ ਆਏ ਹੋ, ਮੈਂ ਤੁਹਾਨੂੰ ਤੋਂ ਪੁੱਛਣਾ ਚਾਹੁੰਦਾ ਇੱਕ ਸਵਾਲ ਕਿ ਤੁਹਾਡੇ ਫੇਵਰਟ ਆਰਟਿਸਟ ਕਿਹੜੇ ਨੇ? ਇਹ ਸਾਰੇ ਫੇਵਰੇਟ, ਇੱਕ ਤੋਂ ਬਾਅਦ ਇੱਕ ਕੰਪੀਟ ਕਰਦਾ ਵਾ ਕਿਉਂਕਿ ਹਰ ਕਿਸੇ ਦਾ ਆਪਣਾ ਨੈਕ ਹੈਗਾ ਤੇ ਹਰ ਕੋਈ ਇਟਸ ਅ ਟੀਮ। ਤੇ ਟੀਮ ਦੇ ਵਿੱਚ ਜਿਹੜਾ ਹੁੰਦਾ ਗੋਲੀ ਦੀ ਆਪਣਾ ਇੰਪੋਰਟੈਂਸ ਹੁੰਦਾ ਵਾ, ਆਪਣੇ ਜਿਹੜਾ ਗੋਲ ਕਰਦਾ ਵਾ ਉਹਦਾ ਆਪਣਾ ਇੰਪੋਰਟੈਂਸ ਹੁੰਦਾ ਵਾ। ਸੋ ਇਸ ਕਰਕੇ ਆਈ ਥਿੰਕ ਦੇ ਮੇਕ ਅ ਗੁੱਡ ਟੀਮ ਐਂਡ ਇਟਸ ਅ ਗੁੱਡ ਪ੍ਰੋਗਰਾਮ। ਤੁਸੀਂ ਦੇਖੋ ਕਾਫੀ ਫੈਮਲੀਆਂ ਆਈਆਂ ਵਾ ਤੇ ਵਧੀਆ ਆਰਗੇਨਾਈਜੇਸ਼ਨ ਹੈ। ਪਰ ਫਿਰ ਵੀ ਇੱਕ ਤਾਂ ਦੱਸਣਾ ਪੈਣਾ ਤੁਹਾਨੂੰ ਨਾ, ਗੋਗਾ ਸਾਹਿਬ ਵਧੀਆ ਵਾ। ਮੈਂ ਕਿਹਾ ਉਹਨਾਂ ਦੀ ਨਾ ਬਹੁਤ ਕੱਟੜ ਫੈਨ ਫੋਲੋਇੰਗ
ਫੋਲੋਇੰਗ ਹੈ ਇੱਥੇ। ਬਿਲਕੁਲ ਯੂ ਰਾਈਟ, ਉਹਨਾਂ ਦੀ ਬਹੁਤ ਕੱਟਰ ਫੈਨ ਫੋਲੋਇੰਗ ਹੈ ਤੇ ਉਹ ਸਿੰਪਲ ਜੀ ਜੋ ਕਰ ਦਿੰਦੇ ਆ ਖੜੇ ਖੜੇ। ਉਹੀ ਹੈ ਕਹਿੰਦੇ ਐਫਰਟਲੈਸ ਕਾਮੇਡੀ ਉਹਨਾਂ ਦੀ। ਬਿਲਕੁਲ ਐਬਸੋਲੂਟਲੀ। ਤੁਸੀਂ ਦੱਸੋ ਜੀ ਤੁਹਾਡੇ ਫੇਵਰੇਟ ਕਿਹੜੇ ਨੇ? ਮੇਰੇ ਫੇਵਰੇਟ ਤਾਂ ਸਾਰੇ ਨੇ, ਗੋਗੇ ਹੋਰੀ ਵੀ ਇੱਥੇ ਹੀ ਨੇ ਤੇ ਵਿੱਕੀ ਭਾਜੀ ਵੀ ਇੱਥੇ ਹੀ ਨੇ। ਪਰ ਨਹੀਂ ਇੱਕ ਨਾਮ ਤਾਂ ਦੱਸਣਾ ਪੈਣਾ। ਵੇਖੋ ਮੇਨ ਜਿਹੜੀ ਰਿੜਦੀ ਹੱਡੀ ਉਹ ਵਿੱਕੀ ਭਾਜੀ ਨੇ, ਉਹੀ ਫੇਵਰੇਟ ਨੇ ਫਿਰ। ਅੱਛਾ ਜੀ, ਤੁਹਾਨੂੰ ਕੋਈ ਜੁਗਤ ਕੋਈ ਇਦਾਂ ਯਾਦ ਹੋਵੇ? ਜੁਗਤਾਂ ਹੁਣ ਕਿੰਨੀਆਂ ਸੁਣਾਈਏ, ਅਸੀਂ ਆਪ ਜੁਗਤ ਬਣ ਜਾਣਾ ਮੁੜ ਕੇ। ਪਹਿਲਾਂ ਕੀ ਜਿਹਦਾ ਮੂੰਹ ਵਾਲੀ ਬੜੀ ਫੇਮਸ ਹੁੰਦੀ ਹੈ, ਵੱਡੇ ਮੂੰਹ ਵਾਲੀ। ਚਲੋ ਫਿਰ ਇਹਨਾਂ ਦੇ ਮੂੰਹੋਂ ਸੁਣਾਂਗੇ ਆਪਾਂ। ਚਲੋ ਜੀ, ਸ਼ੁਕਰੀਆ ਭਾਈ, ਸ਼ੁਕਰੀਆ। ਬਾਕੀ ਇੱਥੇ ਟੈਨਸ਼ਨਾਂ ਮਕਾਨ ਆਏ ਆ ਤੇ ਮੁਕਣੀਆਂ ਤਾਂ ਹੈ ਨਹੀਂ, ਪਰ ਚੰਦ ਪਾਲੀ ਸਹੀ। ਨਹੀਂ ਚਲੋ ਭੁਲਾ ਦੇਣਗੇ। ਬਿਲਕੁਲ ਬਿਲਕੁਲ। ਇਸ ਵਕਤ ਸਾਡੇ ਨਾਲ ਨੇ ਬ੍ਰਿਸਬੇਨ ਦੇ ਬਹੁਤ ਹੀ ਮਸ਼ਹੂਰ ਸ਼ਾਇਰ ਸ਼ਾਹਿਦ ਨਦੀਮ ਜੀ। ਭਾਈ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਇੰਡਸਟਰੀ। ਸਰ ਬਹੁਤ ਸ਼ੁਕਰੀਆ ਤੁਹਾਡਾ। ਮੈਨੂੰ ਵੀ ਤੁਹਾਨੂੰ ਸਾਰਿਆਂ ਨੂੰ ਦੇਖ ਕੇ, ਇੰਡੋਰਸ ਦੀ ਟੀਮ ਨੂੰ ਦੇਖ ਕੇ ਬੜਾ ਅੱਛਾ ਲੱਗ ਰਿਹਾ। ਮਾਸ਼ਾਅੱਲਾ ਇੰਡੋਰਸ ਦੀ ਟੀਮ ਜਿੱਥੇ ਕੋਈ ਐਸਾ ਪ੍ਰੋਗਰਾਮ ਦਾ ਪਹੁੰਚਦੀ ਹੈ, ਸਕਾਫਤੀ ਪ੍ਰੋਗਰਾਮ ਹੈ, ਕਲਚਰਲ, ਸਾਰੇ ਲੋਕ ਪੰਜਾਬੀ ਤੇ ਪਹੁੰਚੇ ਆ। ਬਹੁਤ ਅੱਛਾ ਪ੍ਰੋਗਰਾਮ ਹੋ ਰਿਹਾ, ਬਹੁਤ ਅੱਛਾ ਲੱਗਾ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਇੱਥੇ। ਸਾਰੇ ਇੰਨਾ ਮਜਮਾ ਕਾਮਯਾਬ ਪ੍ਰੋਗਰਾਮ ਮਾਸ਼ਾਅੱਲਾ। ਤੇ ਹੁਣ ਤੁਹਾਡੇ ਤੋਂ ਸਭ ਤੋਂ ਔਖਾ ਸਵਾਲ ਪੁੱਛਣ ਲੱਗਿਆ ਮੈਂ ਜੀ, ਜਵਾਬ ਦੇਣਾ ਤੁਸੀਂ, ਗੋਲ ਮੋਲ ਨਹੀਂ ਕਰਨੀ ਗੱਲ। ਬਿਲਕੁਲ ਬਿਲਕੁਲ। ਤੁਹਾਡਾ ਸਭ ਤੋਂ ਫੇਵਰਟ ਆਰਟਿਸਟ ਕਿਹੜਾ ਜਿਹੜਾ ਅੱਜ ਸਟੇਜ ਤੇ ਆਉਣ ਵਾਲਾ? ਮੇਰੇ ਵੈਸੇ ਤਾਂ ਆਰਟਿਸਟ ਸਾਰੇ ਚੰਗੇ ਹੁੰਦੇ ਆ, ਲੇਕਿਨ ਫੇਵਰਟ ਆਰਟਿਸਟ ਮੇਰਾ ਹੈ ਗੋਗਾ ਪਸੂਰੀ ਸਾਹਿਬ। ਹਾਂ, ਤੁਹਾਡਾ ਫੇਸ ਵੈਸੇ ਲੱਗਦਾ ਉਹਨਾਂ ਵਰਗਾ। ਚਲੋ ਜੀ, ਇਹ ਵੀ ਚੰਗੀ ਗੱਲ ਹੈ। ਗੋਗਾ ਪਸੂਰੀ ਦੀ ਇੱਕ ਖਸੂਸੀਅਤ ਹੈ ਕਿ ਉਹ ਗੱਲ ਕਰਕੇ ਜੁਗਤ ਕਰਕੇ ਹੱਸਦੇ ਨਹੀਂ। ਇੰਨਾ ਸੀਰੀਅਸ ਹੋ ਜਾਣਾ ਬੜੀ ਵੱਡੀ ਗੱਲ ਹੁੰਦੀ ਹੈ। ਇਹ ਕਹਿੰਦੇ ਜੀ ਐਫਰਟਲੈਸ ਕਾਮੇਡੀ। ਬਿਲਕੁਲ ਬਿਲकुल। ਔਰ ਇਸ ਗੱਲ ਦੀ ਬੜੀ ਗੱਲ ਹੁੰਦੀ ਹੈ, ਕੋਈ ਹੱਸ ਕੇ ਬੰਦਾ ਖੁਦ ਵੀ ਹੱਸਦਾ, ਲੇਕਿਨ ਉਹ ਇੰਨੇ ਸੀਰੀਅਸ ਹੋ ਜਾਂਦੇ ਪਤਾ ਨਹੀਂ ਚੱਲਦਾ ਕਿ ਕੋਈ ਜੋਕ ਹੈ। ਬਿਲਕੁਲ ਬਿਲकुल। ਉਹਨਾਂ ਦੀ ਕਾਮੇਡੀ ਐਫਰਟਲੈਸ ਕਾਮੇਡੀ ਕਿ ਵੀ ਬੰਦਾ ਸਾਹਮਣੇ ਵਾਲਾ ਹੀ ਹੱਸਦਾ ਆ, ਉਹ ਬਸ ਗੱਲ ਕਰਕੇ ਨਿਕਲ ਜਾਂਦੇ। हाँ नहीं नहीं बिल्कुल बिल्कुल। वह बाकी दा गोगा पसरी साहब अच्छे आर्टिस्ट, हर कोई अच्छा होता। और गोगा पसरी साहब ऐसे ऐसे लाइक करते हैं, हंस के बिल्कुल इन्ना सीरियस ਅਸੀਂ ਬੜੇ ਪ੍ਰੋਗਰਾਮ ਦੇਖੇ ਉਹਨਾਂ ਦੇ, ਉਹ ਅੱਜ ਅਸੀਂ ਲਾਈਵ ਦੇਖਾਂਗੇ, ਬੜਾ ਮਜ਼ਾ ਆਏਗਾ। ਸਾਰੇ ਇਹੀ ਸੇ ਗੱਲ ਐਕਸਾਈਟਡ ਹੈ। ਰੀਲਾਂ ਤਾਂ ਬਹੁਤ ਦੇਖ ਲਈਆਂ, ਅੱਜ ਲਾਈਵ ਦੇਖਾਂ। ਨਹੀਂ ਨਹੀਂ ਬਿਲਕੁਲ ਬਿਲकुल, ਬੜੀ ਗੱਲ ਹੈ, ਬੜੀ ਗੱਲ ਹੈ। ਔਰ ਸਭ ਤੋਂ ਵੱਡੀ ਗੱਲ ਹੈ ਇੰਡੋਰ ਦੀ ਟੀਮ ਮਾਸ਼ਾਅੱਲਾ ਸਾਰੇ ਲੋਕ ਯਾਰ ਇੱਥੇ ਪਹੁੰਚੇ ਹੈ, ਕੀ ਬਾਤ ਹੈ ਯਾਰ। ਬਹੁਤ ਸ਼ੁਕਰੀਆ ਤੁਹਾਡੇ ਆਉਣ ਵਾਸਤੇ ਵੀ। ਆਡੀਅנס ਬੜਾ ਕਾਮਯਾਬ ਪ੍ਰੋਗਰਾਮ ਆ, ਸਾਰੇ ਲੋਕ ਇੱਥੇ ਆਏ। ਚਲੋ ਸ਼ੁਕਰੀਆ ਭਾਈ, ਬਹੁਤ ਬਹੁਤ। ਇੱਕ ਸਾਡੇ ਲਈ ਦੋ ਕੁ ਲਾਈਨਾਂ ਦਾ ਕੁਝ ਹੋ ਜਾਏ ਸਾਡੇ ਇਸ ਟੀਮ ਦੇ ਲਈ, ਜਿਹੜੇ ਤੁਹਾਡੇ ਆਰਟਿਸਟ ਇੱਥੇ ਮਤਲਬ ਜਾ ਰਹੇ ਆ, ਪਰਫਾਰਮ ਕਰ ਰਹੇ ਉਹਨਾਂ ਲਈ। ਅੱਛਾ ਅੱਛਾ, ਲਾਈਨ ਤੁਹਾਡੀ ਕੋਈ ਸ਼ੇਰ ਸੁਣਨਾ ਚਾਹੋਗੇ? ਸ਼ੇਅਰ ਕੋਈ ਵਧੀਆ ਜਿਹਾ? ਹਾਂ ਨਹੀਂ, ਚਲੋ ਜੀ ਵਧੀਆ ਜਿਹਾ ਸ਼ੇਰ ਸੁਣਾ ਦਿੰਦੇ ਹਾਂ। ਤੂੰ ਬਲਾ ਕਾ ਅਨਾ ਪਰ ਸਹੀ, तू बला का अना परस सही, सर तो अपना भी खम नहीं होता। तू बला का अना परस सही, सर तो अपना भी खम नहीं होता। दिल भी ऐसा मरीज है नदीम, जिस पे कोई भी दम नहीं होता। क्या बात है, बहुत बहुत ਵਧੀਆ। भी बहुत शुक्रिया यार, बहुत शुक्रिया, बहुत शुक्रिया ਭਾਈ। ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇੰਡੋਸ ਟੀਵੀ ਦੇ ਇੱਥੇ ਜੀ, ਥੈਂਕ ਯੂ ਵੈਰੀ ਮਚ। ਭਾਈ ਅੱਜ ਤੁਹਾਨੂੰ ਵੀ ਸਭ ਤੋਂ ਔਖਾ ਸਵਾਲ, ਵੈਸੇ ਮੈਂ ਸਾਰਿਆਂ ਨੂੰ ਇਹੀ ਪੁੱਛ ਰਿਹਾ ਕਿ ਤੁਹਾਡਾ ਫੇਵਰਟ ਆਰਟਿਸਟ ਕਿਹੜਾ ਹੈ ਜੀ ਅੱਜ ਸਟੇਜ ਤੇ ਆਉਣ? ਦੇਖੋ ਅੱਜ ਦਾ ਫੈਸਲਾ ਕਰਨਾ ਬਹੁਤ ਮੁਸ਼ਕਿਲ ਹੈ। ਜਿੰਨੇ ਵੀ ਆਰਟਿਸਟ ਨੇ ਸਾਰੇ ਆਪਣੀ ਜਗ੍ਹਾ ਆਪਣੀ ਨੋਈ ਦੇ ਲਿਹਾਜ਼ ਨਾਲ ਬਹੁਤ ਅੱਛੇ ਨੇ। ਨਸੀਮ ਵਿੱਕੀ ਦੇਖ ਲਓ, ਦੋਨਾਂ ਦੇਸ਼ਾਂ ਦੇ ਗਏ ਨੇ, ਇੰਡੀਆ ਪਾਕਿਸਤਾਨ, ਹਰ ਜਗ੍ਹਾ ਉਹਨਾਂ ਨੇ ਆਪਣਾ ਨਾਮ ਮਨਵਾਇਆ ਹੈ। ਲੇਕਿਨ ਅਸੀਂ ਇਹ ਸਵਾਲ ਬੜਾ ਮੁਸ਼ਕਿਲ ਹੈ, ਲੇਕਿਨ ਸਾਰੇ ਹੀ ਅੱਛੇ ਨੇ ਮੇਰੇ ਲਈ ਬਹੁਤ ਮੁਸ਼ਕਿਲ ਹੈ ਫੈਸਲਾ ਕਰਨਾ। ਅੱਜ ਇਸ ਹਾਲ ਦੇ ਵਿੱਚ ਜਿਹੜੀ ਟੈਨਸ਼ਨ ਨਾਮ ਦੀ ਕੋਈ ਚੀਜ਼ ਹੁੰਦੀ ਹੈ ਨਾ, ਉਹ ਅੱਜ ਇੱਥੋਂ ਗੁੰਮਸੁੰਮ ਹੋ ਜਾਣੀ ਹੈ। ਬਿਲਕੁਲ, ਅੱਜ ਬੜੀ ਦੇਰ ਦੇ ਬਾਅਦ ਅਸੀਂ ਵੀ ਵੇਟ ਕਰ ਰਹੇ ਸੀ ਇਹਨਾਂ ਦਾ, ਅੱਜ ਆਏ ਨੇ, ਬੜਾ ਮਜ਼ਾ ਆਏਗਾ ਇਨਸ਼ਾਅੱਲਾ। ਦੇਖੋ ਤੁਸੀਂ ਮੈਂ ਤਾਂ ਸੁਣਿਆ ਨਦੀਮ ਭਾਈ ਸਾਰੇ ਨੇ ਮਤਲਬ ਰੈਸਟੋਰੈਂਟ ਵਗੈਰਾ ਅੱਜ ਸਾਰੇ ਬੰਦ ਕਰਤੇ ਅੱਜ ਸੰਡੇ ਪਹਿਲਾ ਜੀ 3 ਸਾਲਾਂ ਦੇ ਵਿੱਚ ਜਿਹੜਾ ਅਸੀਂ ਬੰਦ ਕਰਕੇ ਆਏ ਆ। ਦੇਖੋ ਇੰਜੋਏ ਕਰਾਂਗੇ, ਥੋੜਾ ਜਿਹਾ ਰੈਸਟ ਵੀ ਚਾਹੀਦਾ ਲਾਈਫ 'ਚ, ਕੰਮ ਚਲੋ ਭਾਜੀ ਦੇਖਦੇ ਆ ਤੁਹਾਡੇ ਨਾਲ, ਇੰਜੋਏ ਕਰਦੇ ਆ ਅਸੀਂ ਵੀ। ਥੈਂਕ ਯੂ ਲਵੀ ਭਾਜੀ, ਥੈਂਕ ਯੂ। फिल्म का गाना मैं तुहानू सुनाना चाहांगा, वो गाना मेरा ही है। उनके बाद फिल्म का ट्रेलर देखेंगे, उनके बाद असीं ड्रामा देखेंगे। ठीक है सर?
ਹਾਂ ਹੋਰ ਭਾਜੀ ਮੈਂ ਇੱਥੇ ਕਟਿੰਗ ਕਰਦਾ ਇਹ ਯਾਰ ਤੁਹਾਡਾ ਮਾਈਕ ਬੰਦ ਆ ਮੇਰਾ ਮਾਈਕ ਬੰਦ ਆ ਤੇਰਾ ਨਾ ਰੰਗ ਵੀ ਬੰਦ ਕੀਤਾ ਕਿਤੇ ਇੰਡੀਆ ਤੋਂ ਆਸਟ੍ਰੇਲੀਆ ਇਸ ਕਰਕੇ ਲਿਆਏ ਸੀ ਕਿ ਚੋਰੀ ਕਰਨੋਂ ਹਟ ਜਾਏ ਇੱਥੇ ਵੀ ਨਹੀਂ ਹਟਿਆ अच्छा फीडर कितनी आई उम्र नहीं उम्र जरा छोटी है ना छोटी उम्र है दो हदवाने खा रही बैठी बैठी तू ਉਹ ਤੇਰੇ ਬੁਲਟ ਨਹੀਂ ਕਹਿੰਦੇ ਬੁਲਟ ਕਰੂ ਉੱਧਰ ਤਾਂ ਉਹ ਬੋਲਦੇ ਜਿਹਨੂੰ ਵੇਖ ਕੇ ਲੋਕੀ ਕਹਿੰਦੇ ਨੇ ਰੈੱਡ ਬੁੱਲ ਆਪਣੇ ਵੇਖ ਬੁੱਲ ਸ਼ਿਫਟ ਇਹ ਭਲਾ ਕਿਹੜਾ ਮੂੰਹ ਹੈ ਕਿਹੜਾ ਉਹ ਜਿਹੜੀਆਂ ਔਰਤਾਂ ਨਹੀਂ ਰਾਤ ਨੂੰ ਕਹਿੰਦੇ ਨਹੀਂ ਭਾਂਡੇ ਢੱਕਦੇ ਮੂੰਹ ਮਾਰੇਗਾ शिकरे कह दोगे उदो माहिया मिले आए जदों वाल सफेद हो गए ਲਓ ਜੀ ਸ਼ੋਅ ਫਾਈਨਲੀ ਫਿਨਿਸ਼ ਹੋ ਚੁੱਕਿਆ ਹੈ ਤੇ ਸਾਡੇ ਨਾਲ ਹੁਣ ਦਰਸ਼ਕ ਦੇਖ ਕੇ ਹਟ ਚੁੱਕੇ ਨੇ। ਹੁਣ ਉਹ ਦੱਸ ਸਕਦੇ ਨੇ ਕਿ ਕਿੰਨਾ ਕੁ ਮਜ਼ਾ ਆਇਆ ਜਾਂ ਕੀ ਕਮੀ ਪੇਸ਼ੀ ਰਹੀ ਹੈ। ਸਾਰੀ ਗੱਲਬਾਤ ਕਰਦੇ ਕਿਵੇਂ ਦਾ ਲੱਗਿਆ ਭਾਜੀ ਸ਼ੋਅ ਬੜਾ ਵਧੀਆ ਸੀ। ਤਾਰਕ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਜਿਹੜਾ ਅੱਜ ਦੀ ਜਿਹੜੀ ਸ਼ਾਮ ਸੀ ਉਹ ਬਿਹਤਰੀਨ ਔਰ ਲਾਜਵਾਬ ਰਹੀ ਕਿਉਂਕਿ ਇੰਨਾ ਹੱਸਣ ਨੂੰ ਹਸਾਉਣ ਨੂੰ ਜਿਹੜੇ ਦੂਰੋਂ ਪਾਕਿਸਤਾਨ ਤੋਂ ਪਾਰੋਂ ਸਾਡੇ ਕੋਲ ਲੋਕ ਆਏ ਆ ਕਹ ਲਓ ਆਰਟਿਸਟ ਜਿਹੜੇ ਆ ਉਹ ਆਪਣੇ ਆਪ ਜੀ ਏਡੇ ਕੁ ਮੰਜੇ ਹੋਏ ਆਰਟਿਸਟ ਆ ਵੀ ਉਹਨਾਂ ਲਈ ਕੋਈ ਕਹਿਣ ਦੀ ਮਤਲਬ ਸਾਡੇ ਕੋਲ ਲਫ਼ਜ਼ ਨਹੀਂ ਹੈਗੇ। 2 ਘੰਟੇ ਜਿਹੜੇ ਲੰਘ ਗਏ ਉਹ ਸਾਨੂੰ ਪਤਾ ਹੀ ਨਹੀਂ ਲੱਗਾ ਵੀ ਕਿਹੜੇ ਵੇਲੇ ਕਿੱਥੇ ਗਏ। ਸੋ ਇਹਨਾਂ ਸ਼ਬਦਾਂ 'ਚ ਹੀ ਤੁਹਾਨੂੰ ਸਾਰੀ ਚੀਜ਼ ਜਿਹੜੀ ਆ ਦੱਸ ਦਿੱਤੀ ਆ। ਮਤਲਬ ਹੱਸ ਕੇ ਜਿਹੜੀ ਆਡੀਅנס ਸੀ ਉਹ ਲੋਟ-ਪੋਟ ਸੀ ਜੀ। ਤੁਹਾਨੂੰ ਕਿਵੇਂ ਲੱਗਿਆ ਭਾਜੀ? ਬਹੁਤ ਵਧੀਆ ਜੀ, ਬਹੁਤ ਵਧੀਆ। ਤਾਰਿਕ ਸਾਹਿਬ ਹਮੇਸ਼ਾ ਸ਼ੋਅ ਕਰਾਉਂਦੇ ਨੇ ਤੇ ਉਹਨਾਂ ਦੀ ਆਵਾਜ਼ ਤੇ ਪਾਕਿਸਤਾਨੀ ਭਰਾ ਵਾਸਤੇ ਬੁਲਾਉਂਦੇ ਨੇ, ਭਾਵੇਂ ਅਸੀਂ ਇੰਡੀਅਨ ਹੋਣ ਪਾਕਿਸਤਾਨੀ ਹੋਣ ਕੋਈ ਵੀ ਹੋਣ, ਪਰ ਮਾਂ ਬੋਲੀ ਤਾਂ ਇੱਕ ਹੀ ਹੈਗੀ ਸਾਡੀ, ਹੈ ਨਾ। ਤੇ ਮਜ਼ਾ ਆਇਆ, ਬਹੁਤ ਚੰਗੀ ਨਾਈਟ ਸੀ ਸਾਡੀ, ਬਹੁਤ ਮਜ਼ਾ ਆਇਆ। ਲਓ ਜੀ ਟਾਈਮ ਦਾ ਪਤਾ ਹੀ ਨਹੀਂ ਲੱਗਿਆ। ਇਸ ਵਕਤ 10 ਵੱਜਣ ਵਾਲੇ ਆ, 10 ਤੋਂ ਉੱਪਰ ਹੋਣ ਚੱਲਿਆ ਟਾਈਮ। ਤੇ ਤੁਹਾਨੂੰ ਕਿਵੇਂ ਲੱਗਿਆ ਭਾਈ? ਤੁਸੀਂ ਬਹੁਤ ਐਕਸਾਈਟਡ ਲੱਗ ਰਹੇ ਹੋ। ਭਾਈ ਆਰਟਿਸਟ ਦਾ ਕੋਈ ਮਜ਼ਹਬ ਨਹੀਂ ਹੁੰਦਾ, ਕੋਈ ਧਰਮ ਨਹੀਂ ਹੁੰਦਾ ਭਾਜੀ। ਪੰਜਾਬੀ ਸਾਡੀ ਮਾਂ ਬੋਲੀ ਆ। ਮਾਂ ਬੋਲੀ ਦੀ ਇਹਨਾਂ ਨੇ ਪੂਰੀ ਰੱਖ ਕੇ ਭਾਜੀ ਪੂਰੀ ਚੜ੍ਹਦੀ ਕਲਾ ਰੱਖੀ ਆ ਭਾਜੀ। ਬਹੁਤ ਵਧੀਆ ਸ਼ੋਅ ਸੀਗਾ। ਤਾਰਿਕ ਭਾਜੀ ਮੈਂ ਵਿਸ਼ ਕਰੂੰਗਾ ਅੱਗੇ ਆਉਣ ਵਾਲੇ 10 15 20 ਸਾਲ ਤੱਕ ਚੱਕ ਕੇ ਰੱਖਣ ਭਾਜੀ ਕੰਮ। ਭਾਜੀ ਬਹੁਤ ਵਧੀਆ ਸ਼ੋਅ ਸੀਗਾ। ਅਸੀਂ ਸਾਰੇ ਆਪਣੇ ਪਾਕਿਸਤਾਨੀ ਭਰਾਵਾਂ ਨੂੰ ਪੰਜਾਬੀ ਭਰਾਵਾਂ ਨੂੰ ਪਿਆਰ ਕਰਦੇ ਹਾਂ ਭਾਜੀ। ਚੜ੍ਹਦੀ ਕਲਾ ਰਹਿਣ ਭਾਜੀ। ਇੰਡੋਜ਼ ਟੀਵੀ ਦਾ ਵੀ ਬਹੁਤ ਬਹੁਤ ਥੈਂਕ ਯੂ ਜਿਹੜੇ ਇਸ ਸ਼ੋਅ ਨੂੰ ਕਵਰ ਕਰਨ ਆਏ। ਔਰ ਤੁਹਾਡਾ ਧੰਨਵਾਦ ਲਵੀ ਔਰ ਭਾਜੀ ਦਾ ਧੰਨਵਾਦ। ਥੈਂਕ ਯੂ ਸੋ ਮਚ। ਥੈਂਕ ਯੂ ਭਾਈ। ਇਸ ਵਕਤ ਸ਼ੋਅ ਫਿਨਿਸ਼ ਹੋ ਚੁੱਕਿਆ ਹੈ ਤੇ ਦਰਸ਼ਕ ਜਾਣ ਲੱਗੇ ਨੇ ਤੇ ਕੁਝ ਦਰਸ਼ਕ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਫੋਟੋਜ਼ ਖਿਚਵਾ ਰਹੇ ਨੇ ਤੇ ਲਗਾਤਾਰ ਫੋਟੋਜ਼ ਖਿਚਵਾਉਣ ਦਾ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ। 1 ਬਾਏ 1 ਸਾਰੇ ਖਿਚਵਾ ਰਹੇ ਨੇ। ਇਸ ਤੋਂ ਮਤਲਬ ਸਭ ਤੋਂ ਬੈਸਟ ਚੀਜ਼ ਮੈਨੂੰ ਲੱਗਦੀ ਹੈ ਕਿ ਜਦੋਂ ਤੁਸੀਂ ਕਿਸੇ ਆਰਟਿਸਟ ਨੂੰ ਦੇਖਿਆ ਹੋਵੇ ਤੇ ਉਹਨਾਂ ਨੂੰ ਸਟੇਜ ਦੀ ਪਰਫਾਰਮੈਂਸ ਵੀ ਦੇਖ ਲਈ ਹੋਵੇ, ਉਹਨਾਂ ਨੂੰ ਲਾਈਵ ਵੀ ਦੇਖ ਲਿਆ ਹੋਵੇ, ਤੇ ਸਭ ਤੋਂ ਵੱਡੀ ਗੱਲ ਉਹਨਾਂ ਨਾਲ ਤੁਹਾਨੂੰ ਫੋਟੋ ਖਿਚਾਉਣ ਦਾ ਮੌਕਾ ਮਿਲੇ। ਇੰਨੀ ਪੇਸ਼ੈਂਸ ਦੇ ਨਾਲ ਮਤਲਬ ਇਹ ਆਰਟਿਸਟ ਆਏ ਹੋਏ ਨੇ। ਨਹੀਂ ਤਾਂ ਨਾਰਮਲੀ ਜਦੋਂ ਤੁਸੀਂ ਕਿਸੇ ਮੁਕਾਮ 'ਤੇ ਪਹੁੰਚ ਜਾਂਦੇ ਜਲਦੀ ਤੁਹਾਨੂੰ ਫੋਟੋ ਖਿਚਵਾਉਣੀ ਕਿਸੇ ਨਾਲ ਪਸੰਦ ਨਹੀਂ ਹੁੰਦੀ, ਬੰਦਾ ਅੱਕ ਜਾਂਦਾ। ਪਰ ਇੱਥੇ ਪੂਰੇ ਫੁੱਲ ਪੇਸ਼ੈਂਸ ਦੇ ਨਾਲ। ਬਾਕੀ ਆਪਾਂ ਇਹਨਾਂ ਨੂੰ ਮਿਲਦੇ ਹਾਂ, ਬਾਕੀ ਆਰਟਿਸਟ ਨੂੰ ਵੀ ਪੁੱਛਦੇ ਹਾਂ ਕਿੱਦਾਂ ਲੱਗ ਰਿਹਾ। ਆਡੀਅנס ਬਹੁਤ ਖੁਸ਼ ਹੋ ਕੇ ਗਈ ਆ, ਬਹੁਤ ਹੱਸੇ ਆ, ਬਹੁਤ ਇੰਜੋਏ ਕੀਤਾ ਆ। ਆਈ ਇੰਜੋਇਡ ਫਸਟ ਟਾਈਮ ਦੇਖਿਆ ਸੀ ਸੱਚ। ਜਿਹੜੇ ਹਜੇ ਕਿਸੇ ਮਤਲਬ ਹੋਰ ਜਗ੍ਹਾ ਪਰਫਾਰਮ ਹੋਣਾ ਉਹਨਾਂ ਆਡੀਅנס ਨੂੰ ਤੁਸੀਂ ਕੀ ਕਹੋਗੇ? ਮਸਟ ਵਾਚ
ਵਾਚ ਟੀਵੀ ਤੇ ਦੇਖਿਆ, ਅਗਰ ਤੁਸੀਂ ਲਾਈਵ ਦੇਖਣਾ ਚਾਹੁੰਦੇ ਹੋ ਤਾਂ ਯੂ ਸ਼ੁਡ ਵਾਚ ਵੀ ਵਨ ਗੋ ਦੇਣਾ ਚਾਹੀਦਾ। ਇਟ ਇਜ਼ ਸੋ ਗੁੱਡ ਕਿ ਵਰਥ ਇਟ ਆ ਟਾਈਮ, ਯੂ نو ਛੋਟੀ ਜਿਹੀ ਜ਼ਿੰਦਗੀ ਹੈ ਤਾਂ ਤੁਹਾਨੂੰ ਹੱਸਣ ਦਾ ਮੌਕਾ ਮਿਲ ਰਿਹਾ। ਤਾਂ ਜਿਹੜਾ ਲੋਕ ਬੋਲ ਰਹੇ ਸੀਗੇ ਕਿ ਵੀ ਅਸੀਂ ਜਦੋਂ ਇਸ ਹਾਲ ਦੇ ਵਿੱਚ ਆ ਗਏ ਹਾਂ ਅੱਜ ਟੈਨਸ਼ਨਾਂ ਤੋਂ ਫਰੀ ਹੋਵਾਂਗੇ, ਤੁਹਾਨੂੰ ਬਿਲਕੁਲ ਉਹਨੇ ਟਾਈਮ ਤੇ ਤੁਹਾਨੂੰ ਕੋਈ ਸੁੱਖ ਦੁੱਖ ਯਾਦ ਨਹੀਂ ਹੈਗਾ ਜਿੰਨੇ ਟਾਈਮ ਤੇ ਤੁਸੀਂ ਪਰਫਾਰਮੈਂਸ ਦੇਖ ਰਹੇ ਹੋ। ਤਾਂ ਆਈ ਥਿੰਕ ਉਹ ਬਹੁਤ ਵਧੀਆ ਚੀਜ਼ ਹੁੰਦੀ ਹੈ ਨਾ ਕਿ ਕਿਸੇ ਨੂੰ ਪਰਮਾਤਮਾ ਨੇ ਗਿਫਟ ਦਿੱਤਾ ਜੋ ਤੁਹਾਨੂੰ ਹਸਾ ਰਿਹਾ, ਔਰ ਦੁਨੀਆ ਦੇ ਸਾਰੇ ਲੋਕ ਹਸਾਉਂਦੇ ਨਹੀਂ ਹੈਗੇ, ਤਾਂ ਕੋਈ ਹਸਾ ਰਿਹਾ ਇਜ਼ ਵਰਥ ਇਟ ਕਿ गो वॉच एंड एंजॉय। लो जी हमारे साथ हैं होस्ट जिन कैसा क्या नाम है आपका? माय नेम इज़ फ़राह, मेरा नाम फ़राह है। फ़राह जी आपको कैसा लगा ये शो आज का हमारा शो बहुत 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 अच्छा था, और ये सब कुछ सिर्फ और सिर्फ हमारे मामू प्यारे मामू तारिक नवीद की वजह से है। अल्लाह ताला उनको लंबी ज़िंदगी दे, सेहत और तंदुरुस्ती दे, और वो हमारे बीच ऐसे शोज़ और लाते रहें। तो आपका फेवरेट पार्ट कौन सा था शो का? फेवरेट पार्ट वो जिसमें कॉमेडी कर रहे थे वो सब। नहीं कोई ऐसा तो नहीं यार ये तो बहुत अच्छा लगा मुझे, चाहे जो भंड वाला किया है या कोई नहीं वो रिश्ते वाला सबसे फेमस था, वो अच्छा था। वो तो सबसे स्टार्टिंग वाला हाँ वो अच्छा था, वो बहुत अच्छा था। अदरवाइज तो पूरा शो बहुत ज़्यादा अच्छा था। और फेवरेट आपका कौन सा कॉमेडियन है? ये मत बोलना कि सारे अच्छे हैं, पर एक तो वो वसीम विक्की। अच्छा वसीम आपको सबसे अच्छे लगे? हाँ उनको थोड़ा थोड़ा बचपन में देखते आए थे तो याद है उनका थोड़ा सा। लो जी भाई साडे नाल जुड़े ने भाई, किवें दा लगे शो? फर्स्ट ऑफ ऑल मुझे प्रोग्राम बहुत अच्छा लगा है। आर्टिस्ट आए थे पाकिस्तान से, ऑस्ट्रेलिया के अंदर, और मुझे बहुत अच्छा लगा कि वो लोग यहाँ पर आके हम सबको हंसाया है। एक स्ट्रेसफुल इन्वायरमेंट में हमें एक अच्छा इन्वायरमेंट दिया है। और आपके फेवरेट कौन से थे? सारे ही अच्छे थे। ये तो सारे बोलते हैं, पर आप क्या कह रहे हो, आपका कौन सा था? कोगा बसूरी इज़ द बेस्ट वन। ओके उनका कौन सा एक्ट? मुझे जैसे भंड वाला बहुत अच्छा लगा, तो आपको कौन सा लगा? वो उनका एक हाथ फेरने वाला था, जस्ट लाइक दैट, वो अच्छा था उनका। ਲਓ ਜੀ ਇਹ ਸੀ ਪ੍ਰੋਗਰਾਮ ਦਾ ਲਾਫਟਰ ਨਾਈਟ 3। ਇਹ ਇਸ ਦਾ ਸੀਜ਼ਨ 3 ਸੀ, ਇੱਕ ਤਰ੍ਹਾਂ ਦਾ ਲਗਾਤਾਰ 3 ਸਾਲਾਂ ਤੋਂ ਪ੍ਰੋਗਰਾਮ ਹੋ ਰਿਹਾ ਹੈ ਤੇ ਅੱਜ ਮੇਰਾ ਇੱਥੇ ਫਸਟ ਟਾਈਮ ਸੀਗਾ ਤੇ ਮੈਂ ਇਸ ਪ੍ਰੋਗਰਾਮ ਨੂੰ ਇੰਜੋਏ ਕੀਤਾ। ਮੈਨੂੰ ਲੱਗਦਾ ਜਿੰਨੇ ਵੀ ਲੋਕ ਇੱਥੇ ਆਏ ਸੀਗੇ ਮੈਂ ਬਹੁਤ ਟਾਈਮ ਬਾਅਦ ਕਿਸੇ ਇੱਦਾਂ ਮਤਲਬ ਆਡੀਅנס ਨੂੰ ਹੱਸਦੇ ਹੋਏ ਦੇਖਿਆ, ਤਾੜੀਆਂ ਮਾਰ ਕੇ ਉੱਚੀ ਉੱਚੀ, ਮਤਲਬ ਇਹ ਚੀਜ਼ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ, ਬਹੁਤ ਘੱਟ ਸ਼ੋਅਜ਼ ਦੇ ਵਿੱਚ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਤੇ ਸਾਨੂੰ ਇਸ ਇੱਥੇ ਸ਼ੋਅ ਦੇ ਵਿੱਚ ਲੋਕ ਹੱਸਦੇ ਵੀ ਨਜ਼ਰ ਆਏ, ਔਰ ਹੱਸਦੇ ਹੀ ਨਹੀਂ ਮਤਲਬ ਬਹੁਤ ਜ਼ੋਰ ਕੇ ਤਾੜੀਆਂ ਮਾਰ ਕੇ ਹੱਸ ਰਹੇ ਸੀਗੇ। ਲੋਕਾਂ ਨੇ ਇਸ ਪ੍ਰੋਗਰਾਮ ਨੂੰ ਪੂਰਾ ਫੁੱਲ ਇੰਜੋਏ ਕੀਤਾ। ਬਾਕੀ ਮੈਂ ਲਾਸਟ ਦੇ ਵਿੱਚ ਇੱਕੋ ਹੀ ਗੱਲ ਕਹੂੰਗਾ ਕਿ ਜੇ ਤੁਹਾਡੇ ਵੀ ਆਸ-ਪਾਸ ਮਤਲਬ ਜੇ ਤੁਹਾਨੂੰ ਇਹ ਸ਼ੋਅ ਦੇਖਣ ਨੂੰ ਮਿਲਦਾ ਹੈ, ਤੁਸੀਂ ਚਾਹੇ ਪਰਥ ਚੋਂ, ਐਡੀਲੇਡ ਚੋਂ ਜਾਂ ਕਿਸੇ ਵੀ ਸ਼ਹਿਰ ਦੇ ਵਿੱਚ ਤੁਹਾਨੂੰ ਇਹ ਸ਼ੋਅ ਆਉਂਦਾ ਆ ਤਾਂ ਮੈਂ ਕਹੂੰਗਾ ਮਸਟ ਜਾ ਕੇ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ। ਬਾਕੀ ਮੈਂ ਕਹੂੰਗਾ ਇਸ ਸ਼ੋਅ ਦੇ ਬਾਰੇ ਜੋ ਇੱਥੇ ਬ੍ਰਿਸਬੇਨ ਦੇ ਵਿੱਚ ਹੋਇਆ ਬਹੁਤ ਸਕਸੈਸਫੁਲ ਹੋਇਆ, ਲੋਕ ਬਹੁਤ ਰਸ਼ ਸੀ, ਇਕੱਠ ਹੋਇਆ, ਖਾਣ ਪੀਣ ਦਾ ਹਰ ਇੱਕ ਚੀਜ਼ ਬਹੁਤ ਬੈਸਟ ਸੀ। ਬਾਕੀ ਸਭ ਨੇ ਖਾਣਾ ਪੀਣਾ ਸਭ ਕੁਝ ਬਹੁਤ ਵਧੀਆ ਫਨ ਬਹੁਤ ਇੰਜੋਏ ਕੀਤਾ। ਓਵਰਆਲ ਐਕਸਪੀਰੀਅੰਸ ਟੂ ਗੁੱਡ। ਸੋ ਇੱਥੇ ਆਪਾਂ ਕਰਦੇ ਹਾਂ ਸਾਈਨਿੰਗ ਆਫ, ਮਿਲਦੇ ਹਾਂ ਅਗਲੀ ਵਾਰ ਇੱਕ ਨਵੇਂ ਪ੍ਰੋਗਰਾਮ ਤੇ। ਤਦ ਤੱਕ ਲਈ ਸਤਿ ਸ਼੍ਰੀ ਅਕਾਲ, ਆਦਾਬ, ਨਮਸਤੇ, ਅਸਲਾਮ ਵਾਲੇਕੁਮ, ਵਾਲੇਕੁਮ ਅਸਲਾਮ। ਸੋ ਮੇਰੇ ਵੱਲੋਂ ਸਭ ਕੁਝ ਤੁਹਾਨੂੰ ਸਾਰਿਆਂ ਨੂੰ, ਮਿਲਦੇ ਹਾਂ ਅਗਲੀ ਵਾਰ।